ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸੰਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਡਾਇਲ ਕਰੋ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਅਰਥ ਡੇ ਹੈਗਾ ਤੇ ਸਾਡੇ ਗੁਰੂ ਸਾਹਿਬ ਤਾਂ ਪਹਿਲਾਂ ਹੀ ਕਹਿ ਗਏ ਵੀ ਜਿਹੜੀ ਧਰਤੀ ਆ ਉਹ ਮਾਤਾ ਹੈਗੀ ਆ। ਸੋ ਅੱਜ ਦੇ ਦਿਨ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਐਨਵਾਇਰਨਮੈਂਟ ਪ੍ਰਤੀ ਵਫਾਦਾਰ ਲੋਕ ਹੈਗੇ ਆ, ਉਹ ਕੁਛ ਨਾ ਕੁਛ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਅੱਜ ਅਨਾਉਂਸ ਕੀਤਾ ਹੈਗਾ ਵੀ ਉਹ ਜਿਹੜੇ ਫੋਰੈਸਟ ਹੈਗੇ ਆ, ਖਾਸ ਕਰਕੇ ਓਲਡ ਟਰੀਜ਼ ਵਾਲੇ, ਉਹਨਾਂ ਨੂੰ ਸੇਵ ਕਰਨਗੇ, ਕੰਜ਼ਰਵ ਕਰਨਗੇ ਉਹਨਾਂ ਨੂੰ। ਤੇ ਅੱਜ ਉਹ ਸਿਆਟਲ ਨੂੰ ਜਾਣਗੇ। ਕਾਊਂਟ ਤੇ ਕੰਜ਼ਰਵ ਦਾ ਕੰਟਰੀਜ਼ ਓਲਡੈਸਟ ਟਰੀਜ਼ ਇੱਕ ਪ੍ਰੋਗਰਾਮ ਦੇ ਤਹਿਤ ਕਹਿੰਦੇ ਵੀ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਆ, ਉਹ ਲਗਭਗ 14% ਜਿਹੜੇ ਟਰੀਜ਼ ਆ ਉਹ ਉਹਨੂੰ ਕੰਜ਼ਿਊਮ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਪੁਰਾਣੀ ਜਿਹੜੀ ਓਲਡ ਗਰੋਥ ਫੋਰੈਸਟ ਆ, ਹੈਮਲੌਕ ਤੇ ਸੀਡਰ ਟਰੀਜ਼ ਦੀ, ਇਹ ਸੋਲਡਕ ਵੈਲੀ ਹੈਗੀ ਆ, ਓਲੰਪੀਆ ਪੈਨਿਨਸੂਲਾ ਜਿਹੜਾ ਓਲੰਪੀਆ ਨੈਸ਼ਨਲ ਪਾਰਕ ਵਾਸ਼ਿੰਗਟਨ ਸਟੇਟ ਦੇ ਵਿੱਚ ਹੈਗਾ ਆ, ਉਸ ਨੂੰ ਪ੍ਰੋਟੈਕਟ ਕਰਨ ਦੇ ਲਈ ਇਹਨਾਂ ਨੇ ਜਿਹੜਾ ਇੱਕ ਮੂਵ ਲੈ ਕੇ ਆਂਦਾ ਆ। ਸੋ ਇਹਨਾਂ ਦੇ ਤਹਿਤ ਫੈਡਰਲ ਲੈਂਡ ਮੈਨੇਜਰਸ ਜਿਹੜੇ ਆ ਉਹਨਾਂ ਨੂੰ ਇਹ ਆਦੇਸ਼ ਦਿੱਤੇ ਗਏ ਆ ਵੀ ਉਹ ਡਿਫਾਈਨ ਕਰਨ ਤੇ ਇਨਵੈਂਟੋਰੀ ਕਰਨ ਵੀ ਕਿਹੜੇ ਮੈਚਿਓਰ ਪੁਰਾਣੇ ਜਿਹੜੇ ਫੋਰੈਸਟ ਹੈਗੇ ਆ ਮੁਲਕ ਭਰ ਦੇ ਵਿੱਚ ਇੱਕ ਸਾਲ ਦੇ ਵਿੱਚ ਉਹਨਾਂ ਦੀ ਨਿਸ਼ਾਨਦੇਹੀ ਇੱਕ ਹਿਸਾਬ ਦੇ ਨਾਲ ਕਰਨ, ਤਾਂ ਜੋ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਇਹਨਾਂ ਨੂੰ ਸੇਫ ਗਾਰਡ ਕੀਤਾ ਜਾਵੇ। ਸੋ ਇਸ ਆਰਡਰ ਦੇ ਵਿੱਚ ਲੌਗਿੰਗ ਦੇ ਉੱਤੇ ਬੈਨ ਤਾਂ ਨਹੀਂ ਹੈਗਾ, ਪਰ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਹੋਰ ਸੇਫ ਗਾਰਡਸ ਕਹਿੰਦੇ ਆ ਵੀ ਜਿਹੜੇ ਉਹ ਰੱਖੇ ਜਾ ਸਕਦੇ ਆ। ਇਨਵਾਇਰਮੈਂਟਲਿਸਟ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਬਾਈਡਨ ਤੋਂ ਨਿਰਾਸ਼ ਖਫਾ ਹੋ ਗਏ ਸੀਗੇ ਜਦੋਂ ਇਹਨਾਂ ਨੇ ਪਬਲਿਕ ਲੈਂਡਸ ਦੇ ਉੱਤੇ ਡ੍ਰਿਲਿੰਗ ਆ, ਤੇਲ ਕੱਢਣ ਦੀ ਪ੍ਰਕਿਰਿਆ ਆ, ਉਸ ਨੂੰ ਮੁੜ ਬਹਾਲੀ ਜਿਹੜੀ ਉਹ ਦੇ ਦਿੱਤੀ ਸੀਗੀ। ਸੋ ਕਿ ਗੈਸ ਦੀਆਂ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਬਾਈਡਨ ਹੋਣਾ ਨੇ ਇਹ ਫੈਸਲਾ ਲਿਆ ਸੀ। ਆਲਰੇਡੀ ਜਿਹੜੇ ਤੇਲ ਭੰਡਾਰ ਦੇ ਵਿੱਚੋਂ 1 ਮਿਲੀਅਨ ਬੈਰਲ ਐਵਰੀ ਡੇ ਤੇਲ ਆ ਉਹ ਵਰਤਿਆ ਜਾ ਰਿਹਾ ਹੈਗਾ ਆ। ਸੋ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਉੱਦਾਂ ਤਾਂ ਅਰਥ ਡੇ ਆ, ਧਰਤੀ ਦਾ ਅੱਜ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਆ, ਪਰ ਸਥਿਤੀਆਂ ਬਹੁਤ ਜ਼ਿਆਦਾ ਤਬਦੀਲ ਜਿਹੜੀਆਂ ਆ ਕੁਛ ਹੀ ਸਮੇਂ ਦੇ ਵਿੱਚ ਹੁੰਦੀਆਂ ਆਪਾਂ ਦੇਖ ਰਹੇ ਹਾਂ। ਹਰ ਸਾਲ ਹਜ਼ਾਰਾਂ ਹੀ ਲੱਖਾਂ ਅੱਗਾਂ ਜਿਹੜੀਆਂ ਆ ਪੂਰੇ ਮੁਲਕ ਭਰ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ। ਕੈਲੀਫੋਰਨੀਆ ਉਸ ਦੀ ਮਾਰ ਹੇਠ ਬਹੁਤ ਗੰਭੀਰ ਰੂਪ ਦੇ ਵਿੱਚ ਆਉਂਦਾ ਰਹਿੰਦਾ ਹੈਗਾ ਆ। ਕੁਛ ਵਰੇ ਪਹਿਲਾਂ ਪਾਕਿਸਤਾਨ ਨੇ ਕਿਹਾ ਸੀਗਾ ਵੀ ਸ਼ਾਇਦ 1 ਕਰੋੜ ਕਿ 1 ਮਿਲੀਅਨ ਉਹਨਾਂ ਨੇ ਜਿਹੜੇ ਰੁੱਖ ਆ ਉਹ ਲਾਉਣੇ ਸੀਗੇ। ਸੋ ਸਾਰੇ ਲੋਕ ਇੱਕ ਦੂਜੇ ਨੂੰ ਆਖਦੇ ਜ਼ਰੂਰ ਆ ਵੀ ਵੱਧ ਤੋਂ ਵੱਧ ਜਿਹੜੇ ਉਹ ਰੁੱਖ ਲਾਏ ਜਾਣ ਤਾਂ ਜੋ ਧਰਤੀ ਨੂੰ ਸਾਹ ਲੈਣ ਜੋਗਾ ਆਪਾਂ ਛੱਡ ਦਈਏ। ਜੀ, ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ, ਜਿੱਥੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਆ ਰਸ਼ੀਅਨਸ ਮੈਰੀਪੋਲ ਦੇ ਵਿੱਚ ਆਲਮੋਸਟ ਕਬਜ਼ੇ 'ਚ ਨਹੀਂ ਕਰ ਲਿਆ, ਪਰ ਸਟੀਲ ਪਲਾਂਟ ਦੇ ਵਿੱਚ ਹਜ਼ਾਰਾਂ ਹੀ ਲੋਕ ਉਹਨਾਂ ਨੇ ਸ਼ੈਲਟਰ ਲਈ ਹੋਈ ਆ। ਉਹ ਕਹਿੰਦੇ ਵੀ ਉਹਨਾਂ ਨੂੰ ਉੱਥੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਰਸ਼ੀਅਨਸ ਇਹ ਕਹਿੰਦੇ ਆ ਵੀ ਉਹ ਸਾਰੇ ਜਿਹੜੇ ਆ ਸਰੈਂਡਰ ਕਰਨ ਰਸ਼ੀਆ ਦੀ ਮਿਲਟਰੀ ਦੇ ਕੋਲ, ਤੇ ਇਹ ਕੋਰੀਡੋਰ ਨਹੀਂ ਉਹ ਦੇ ਰਹੇ ਉਸ ਤੋਂ ਬਾਹਰ ਜਾਣ ਦੇ ਲਈ। ਇਹ ਉੱਥੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਆਇਰਨਾ ਵੈਰਸਚਕ ਉਹਨਾਂ ਨੇ ਵੀ ਇਹ ਕਿਹਾ ਆ। ਸੋ ਸਿਚੁਏਸ਼ਨ ਮੈਰੀਪੋਲ ਦੇ ਵਿੱਚ ਕਾਫੀ ਜ਼ਿਆਦਾ ਬੈਡ ਹੈਗੀ ਆ।
ਜੀ ਬਿਲਕੁਲ ਹਰਜੋਤ ਸਿੰਘ ਜੀ, ਉੱਦਾਂ ਜਿਹੜਾ ਰੂਸੀ ਜਰਨੈਲ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਵਾਰ ਦਾ ਮੇਨ ਮਕਸਦ ਹੈਗਾ ਯੂਕਰੇਨ ਦੇ ਵਿੱਚ, ਉਸ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਆ ਡੋਨਬਾਸ ਤੇ ਜਿਹੜੇ ਸਦਰਨ ਇਲਾਕੇ ਆ ਉਸ ਨੂੰ ਲੈ ਕੇ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਅਪਡੇਟਸ ਇਹੀ ਆ ਵੀ ਲੋਕਾਂ ਦਾ ਜਿਹੜਾ ਉਹ ਪੂਰੀ ਤਰ੍ਹਾਂ ਹਾਲ ਜਿਹੜਾ ਉਹ ਮਾੜਾ ਹੋਇਆ ਆ। ਉਧਰ ਜ਼ੇਲੈਂਸਕੀ ਨੇ ਕਿਹਾ ਆ ਵੀ ਰੂਸ ਨੇ ਉਹਨਾਂ ਦੀ ਈਸਟਰ ਦੇ ਟਰੂਸ ਪ੍ਰਪੋਜ਼ਲ, ਵੀ ਈਸਟਰ ਦੇ ਮੌਕੇ ਦੇ ਉੱਤੇ ਸੰਧੀ ਜਿਹੜੀ ਹੋ ਜਾਵੇ, ਵੀ ਸ਼ਾਂਤੀ ਪੀਸ ਰੱਖੀ ਜਾਵੇ, ਉਸ ਨੂੰ ਜਿਹੜਾ ਉਹਨਾਂ ਨੇ ਠੁਕਰਾ ਦਿੱਤਾ ਹੈਗਾ ਆ। ਸੋ ਰੂਸ ਵਾਲਿਆਂ ਨੇ ਇਸ ਟਾਈਮ ਘੇਰਾਬੰਦੀ, ਜਿੱਦਾਂ ਤੁਸੀਂ ਦੱਸਿਆ ਵੀ ਉਹ ਸਟੀਲ ਪਲਾਂਟ ਦੀ ਕਰੀ ਰੱਖੀ ਆ। ਕਹਿੰਦੇ ਵੀ ਪੁਤਿਨ ਨੇ ਆਦੇਸ਼ ਦਿੱਤੇ ਆ ਵੀ ਉੱਤੇ ਹਮਲਾ ਨਹੀਂ ਕਰਨਾ। ਹੋ ਸਕਦਾ ਵੀ ਚਲੋ ਹੁਣ ਭੁੱਖ ਦੇ ਮਾਰੇ ਵਿਚਾਰੇ ਜਿਹੜੇ ਆ ਉਹਨਾਂ ਨੂੰ ਬਾਹਰ ਆਉਣਾ ਪਵੇ। ਜਿਹੜੇ ਯੂਕਰੇਨੀਅਨ ਸੀ ਉਹ ਤਾਂ ਇਹ ਕਹਿ ਰਹੇ ਆ ਵੀ ਅਸੀਂ ਅਖੀਰਲੇ ਦਮ ਤੱਕ ਇਸ ਦੇ ਵਿੱਚ ਲੜਦੇ ਰਵਾਂਗੇ। ਯੂਕਰੇਨ ਦਾ ਕਾਫੀ ਜਿਹੜਾ ਕ੍ਰੀਮੀਆ ਵਾਲੇ ਪਾਸਿਓਂ ਜਦੋਂ ਤੁਸੀਂ ਤਾਂ ਨੂੰ ਜਾਂਦੇ ਆ, ਉੱਦਾਂ ਯੂਕਰੇਨ ਦਾ ਜਿਹੜਾ ਸਦਰਨ ਇਲਾਕਾ ਉਹ ਕਾਫੀ ਹਿੱਸਾ ਹੁਣ ਯੂਕਰੇਨ ਦਾ ਰੂਸ ਦੇ ਅਧੀਨ ਆ ਚੁੱਕਾ ਆ। ਤੇ ਹੁਣ ਡੋਨਬਾਸ ਦੇ ਇਲਾਕੇ ਦੇ ਵਿੱਚ ਉਹ ਲਗਾਤਾਰ ਕਬਜ਼ਾ ਜਿਹੜਾ ਆ ਉਹ ਸਟਰੋਂਗ ਹੋਲਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਮੈਰੀਪੋਲ ਦਾ ਮੇਅਰ ਉਹਨੇ ਅੱਜ ਇੱਕ ਵਾਰੀ ਫੇਰ ਕਿਹਾ ਵੀ ਭਾਈ ਸਾਨੂੰ ਇਵੈਕੂਏਸ਼ਨ ਆ ਉਹ ਫੁੱਲ ਇਵੈਕੂਏਸ਼ਨ ਕਰਨ ਦਿੱਤੀ ਜਾਵੇ। 4 ਲੱਖ ਦੀ ਆਬਾਦੀ ਵਾਲਾ ਸੀਗਾ ਹਰਜੋਤ ਸਿੰਘ ਜੀ ਇਹ ਉਹਨਾਂ ਦਾ ਸ਼ਹਿਰ ਇਲਾਕਾ, ਜੀ ਮੈਰੀਪੋਲ ਜੀ ਦਾ ਇਹ ਜਿਹੜਾ ਸ਼ਹਿਰ ਆ। ਤੇ ਲੋਕ ਤਕਰੀਬਨ ਉੱਥੋਂ ਪੂਰੀ ਤਰ੍ਹਾਂ ਨਿਕਲ ਚੁੱਕੇ ਆ, ਕੁਛ ਮਰ ਚੁੱਕੇ ਆ ਤੇ ਕੁਛ ਅਜੇ ਵੀ ਉੱਥੇ ਫਸੇ ਪਏ ਨੇ। ਜੀ 5 ਮਿਲੀਅਨ ਤੋਂ ਵੱਧ ਸ਼ਰਨਾਰਥੀ ਇਸ ਟਾਈਮ ਯੂਕਰੇਨ ਦੇ ਵਿੱਚੋਂ ਨਿਕਲ ਕੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਚੁੱਕਾ ਆ। ਜੀ ਬਿਲਕੁਲ। ਤੇ ਉੱਥੇ ਦੇ ਇੱਕ ਜਨਰਲ ਦੀ ਵੀਡੀਓ ਜਿਹੜੀ ਆ ਉਹ ਲੀਕ ਹੋ ਗਈ, ਜਿਹਦੇ 'ਚ ਉਹਨੇ ਇਹ ਕਿਹਾ ਵੀ ਇਕੱਲਾ ਯੂਕਰੇਨ 'ਚ ਨਹੀਂ, ਆਪਾਂ ਹੁਣ ਗਾਹਾਂ ਮਾਲਡੋਵਾ ਜਿਹੜਾ ਆ ਉਹਦੇ ਤੇ ਵੀ ਕਬਜ਼ਾ ਕਰਾਂਗੇ, ਦੇਖੋ ਹੋਰ ਏਰੀਏਜ਼ ਦੇ ਉੱਤੇ ਵੀ। ਇਸੇ ਕਰਕੇ ਫਿਨਲੈਂਡ ਜਾਂ ਹੋਰ ਮੁਲਕ ਆ ਉਹ ਘਬਰਾਏ ਹੋਏ ਆ ਵੀ ਜਲਦੀ ਤੋਂ ਜਲਦੀ ਆਪਾਂ ਨਾਟੋ ਨੂੰ ਜੁਆਇਨ ਕਰ ਲਈਏ। ਜੀ ਇਹ ਇੱਕ ਹਰਜੋਤ ਸਿੰਘ ਜੀ ਚੰਗੀ ਵੱਡੀ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਹੈਗੀ ਆ। ਦੇਖੋ ਅੱਗੇ ਕੀ ਬਣਦਾ ਆ। ਪਰ ਸਥਿਤੀ ਕੋਈ ਬਹੁਤੀ ਅਨੁਕੂਲ ਨਹੀਂ ਜਾਪ ਰਹੀ। ਯੂਰਪ ਦੇ ਇਹਨਾਂ ਲੋਕਾਂ ਦੇ ਲਈ ਕਾਫੀ ਜਿਹੜੀ ਵੱਡੀ ਜਿਹੜੀ ਪ੍ਰੋਬਲਮ ਆ ਉਹ ਆ ਰਹੀ ਆ। ਜੀ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ ਉੱਥੇ ਦਾ ਜਿਹੜਾ ਡਿਜ਼ਨੀਲੈਂਡ ਆ, ਇੱਕ ਤਰ੍ਹਾਂ ਦੇ ਨਾਲ ਉਹ ਪ੍ਰਾਈਵੇਟ ਗਵਰਨਮੈਂਟ ਉਹਨਾਂ ਨੇ ਬਣਾਈ ਹੋਈ ਸੀ ਤੇ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਟੈਕਸ ਦਾ ਜਿਹੜਾ ਬੈਨੀਫਿਟ ਹੁੰਦਾ ਸੀ ਤੇ ਬਹੁਤ ਜ਼ਿਆਦਾ ਉਹਨੇ ਐਕਸਪੈਂਡ ਕੀਤਾ ਸੀ। ਦੁਨੀਆ ਦਾ ਜਿੱਦਾਂ ਸਭ ਤੋਂ ਵਧੀਆ ਜਿਹੜਾ ਅਟਰੈਕਸ਼ਨ ਸੈਂਟਰ ਉਹਨੇ ਬਣਾਇਆ ਹੋਇਆ ਸੀ। ਪਰ ਹੁਣ ਕੁਝ ਦਿਨਾਂ ਤੋਂ ਫਲੋਰੀਡਾ ਦੇ ਗਵਰਨਰ ਤੇ ਉੱਥੇ ਦੀ ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਖਾਸ ਕਰਕੇ ਗੇਜ਼ ਨੂੰ ਲੈ ਕੇ, ਡੋਂਟ ਸੇ ਗੇ ਲਾ ਨੂੰ ਲੈ ਕੇ ਝੜਪ ਚੱਲ ਰਹੀ ਸੀ। ਤੇ ਉਹਦੇ ਵਿੱਚ ਹੁਣ ਫਲੋਰੀਡਾ ਦੇ ਲੈਜਿਸਲੇਚਰ ਨੇ ਵੋਟ ਪਾਤੀ ਵੀ ਜਿਹੜਾ ਡਿਜ਼ਨੀ ਦਾ ਸਪੈਸ਼ਲ ਟੈਕਸ ਸਟੇਟਸ ਹੈਗਾ ਆ ਉਸ ਨੂੰ ਖਤਮ ਕਰ ਦਿੱਤਾ ਆ। ਸੋ ਅੱਜ ਉਹਨਾਂ ਨੇ ਜਿਹੜੀ ਆ ਵੋਟਿੰਗ ਪਾ ਕੇ ਸਪੈਸ਼ਲ ਸਟੇਟਸ ਨੂੰ ਉਹਨਾਂ ਦੇ ਨੂੰ ਖਤਮ ਕਰ ਦਿੱਤਾ ਤੇ ਹੁਣ ਉਹਨਾਂ ਨੂੰ ਸਾਰਾ ਜਿਹੜਾ ਟੈਕਸ ਆ ਉਹ ਸਟੇਟ ਨੂੰ ਦੇਣਾ ਪਊਗਾ। ਜੀ ਬਿਲਕੁਲ ਇਸ ਦੇ ਚੱਲਦਿਆਂ ਸੈਲਫ ਗਵਰਨਮੈਂਟ ਦੇ ਚੱਲਦਿਆਂ ਡਿਜ਼ਨੀ ਵਾਲਿਆਂ ਨੇ ਹਰਜੋਤ ਸਿੰਘ ਜੀ ਉੱਥੋਂ ਦੇ ਲੋਕਾਂ ਨੂੰ ਜਿਹੜੀਆਂ ਰਾਇਤਾਂ ਦਿੱਤੀਆਂ ਸੀ। ਹੁਣ ਕਹਿੰਦੇ ਵੀ ਔਰਲੈਂਡੋ ਤੇ ਉਸਦੇ ਇਰਦ ਗਿਰਦ ਦੇ ਇਲਾਕਿਆਂ ਦਾ ਸਾਰੇ ਲੋਕਾਂ ਦਾ ਟੈਕਸ ਜਿਹੜਾ ਆ ਕਾਫੀ ਹਜ਼ਾਰਾਂ ਡਾਲਰ ਦੇ ਵਿੱਚ ਉਧਰ ਵੱਧ ਸਕਦਾ ਆ ਇਹਨਾਂ ਦੀ ਸੈਲਫ ਗਵਰਨਮੈਂਟ ਦੀ ਜਿਹੜੀ ਛੋਟ ਆ ਉਹ ਮਿਲਣ ਤੋਂ ਬਾਅਦ ਦੇ ਵਿੱਚ। ਹੁਣ ਇਹ ਜਿਹੜੇ ਰਿਪਬਲਿਕਨਸ ਆ ਖਾਸ ਕਰਕੇ ਉਹ ਦੂਜਿਆਂ ਨੂੰ ਜ਼ਰੂਰ ਸਨੋਫਲੇਕ ਕਹਿੰਦੇ ਆ ਵੀ ਮਾੜੀ ਜੀ ਗੱਲ ਆਖੋ ਤਾਂ ਤੁਸੀਂ ਵਿਰੋਧ ਕਰਦੇ ਆ, ਕੈਂਸਲ ਕਲਚਰ ਦੀ ਜਿਹੜੀ ਉਹ ਗੱਲ ਕਰਦੇ ਆ। ਅੱਜ ਜੇ ਡਿਜ਼ਨੀ ਵਾਲਿਆਂ ਨੇ ਕਹਿੰਦੇ ਆ ਵੀ ਇਹਨਾਂ ਦੇ ਇੱਕ ਬਿੱਲ ਦੀ ਵਿਰੋਧਤਾ ਕੀਤੀ ਤੇ ਇਹ ਡਿਜ਼ਨੀ ਨੂੰ ਕੈਂਸਲ ਕਰ ਰਹੇ ਹੈਗੇ ਆ। ਸੋ ਕਈ ਵਾਰੀ ਕਹਿੰਦੇ ਵੀ ਆਪਣੇ ਆਪ ਨੂੰ ਜਿਹੜਾ ਉਹ ਦੇਖਦੇ ਨਹੀਂ। ਸੋ ਇਹ ਇੱਕ ਵੱਡਾ ਰੌਲਾ ਰੱਪਾ, ਆਪਾਂ ਬਹੁਤ ਵੱਡੇ ਕਲਚਰਲ ਸ਼ਿਫਟ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਲੰਘ ਰਹੇ ਹੈਗੇ ਆ, ਜਿੱਥੇ ਕੋਈ ਵੀ ਇੱਕ ਦੂਜੇ ਦੀ ਗੱਲ ਸੁਣ ਕੇ ਰਾਜੀ ਨਹੀਂ। ਜੇ ਇੱਕ ਦਾ ਕਿਸੇ ਨੇ ਮਾੜਾ ਜਿਹਾ ਵਿਰੋਧ ਕੀਤਾ ਤੇ ਕਹਿੰਦੇ ਵੀ ਇਹਨੂੰ ਚੱਕ ਕੇ ਪਰੇ ਹੀ ਲਾਂਭੇ ਹੀ ਕਰ ਦਿਓ, ਸੈਡ ਲਾਈਨ ਤੇ ਜਿਹੜਾ ਉਹ ਲਾ ਦਿਓ। ਲੈਫਟ ਵਾਲੇ ਵੀ ਇਦਾਂ ਕਰ ਰਹੇ ਆ, ਰਾਈਟ ਵਾਲੇ ਵੀ ਇਦਾਂ ਹੁਣ ਕਰ ਰਹੇ ਆ। ਮਿਡਲ ਗਰਾਊਂਡ ਜਿਹੜੀ ਉਹ ਗਵਾਚਦੀ ਜਾ ਰਹੀ ਹੈਗੀ ਅਮਰੀਕਾ 'ਚ। ਇਹ ਇੱਕ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀ ਆ। ਇੱਕ ਦੂਜੇ ਉੱਤੇ ਤਾਬੜਤੋੜ ਹਮਲੇ ਜਿਹੜੇ ਉਸ ਦੇ ਉੱਤੇ ਜ਼ੋਰ ਜ਼ਰੂਰ ਲੱਗਾ ਆ। ਕਿੱਦਾਂ ਰਾਏ ਇਕੱਠੀ ਬਣਾਈ ਜਾਵੇ ਉਸ ਦੇ ਉੱਤੇ ਕੋਈ ਵੀ ਫਿਕਰਮੰਦ ਨਹੀਂ ਨਜ਼ਰ ਆ ਰਿਹਾ ਹੈਗਾ। ਜੀ, ਸੋ 60,000 ਤੋਂ ਵੱਧ EMPLOYEES
ਵਰਕਰਸ ਜਿਹੜੇ ਆ ਉਹ ਕੰਮ ਕਰਦੇ ਡਿਜ਼ਨੀ ਦੇ ਲਈ ਫਲੋਰੀਡਾ ਦੇ ਵਿੱਚ, ਤੇ 27,000 ਏਕੜ ਏਰੀਆ ਉਹ ਓਨ ਕਰਦੇ ਹੈਗੇ ਆ। ਤੇ ਫਲੋਰੀਡਾ ਦੇ ਗਵਰਨਰ ਡੀਸੈਂਟਿਸ ਉਹ ਕਾਫੀ ਕਹਿੰਦੇ ਪਪੂਲਰ ਗਵਰਨਰ ਆ ਉਸ ਸਟੇਟ ਦੇ ਵਿੱਚ, ਤੇ ਹੁਣ ਹੋ ਸਕਦਾ ਉਹ 2024 ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੋਣ। ਜੀ, ਤੇ ਜੇ ਮੰਨ ਲਓ ਹਰਜੋਤ ਸਿੰਘ ਜੀ ਡਿਜ਼ਨੀ ਵਾਲੇ ਵੀ ਪੰਗਾ ਲੈ ਲੈਂਦੇ ਆ ਮੋਹਰੇ ਉਹਨਾਂ ਵੀ ਕਹਿੰਦੇ ਵੀ ਅਸੀਂ ਚੱਕ ਕੇ ਚੱਲੇ ਆ ਜੀ ਸਮਾਨ, ਸੋ ਜਾਂ ਉਹ ਆਪਣਾ ਉਹ ਸਪੈਸ਼ਲ ਟੈਕਸ ਜਿਹੜਾ ਉਹਨਾਂ ਦੇ ਫਲੋਰੀਡਾ ਦੇ ਵਸਨੀਕਾਂ ਦੇ ਲਈ ਉਹ ਦਿੰਦਾ, ਜੇ ਉਹ ਵੱਧ ਜਾਂਦਾ ਤੇ ਲੋਕਾਂ ਨੂੰ ਤਾਂ ਉਧਰ ਪੀੜ ਹੋਣੀ ਹੋਣੀ ਆ। ਸੋ ਇਹ ਇੱਕ ਹੁਣ ਵੱਡੀ ਹਲਚਲ ਜੀ ਉੱਥੇ ਮਚਣ ਜਾ ਰਹੀ ਆ ਵੀ ਕੀ ਬਣਦਾ ਹੈਗਾ ਫਲੋਰੀਡਾ ਨੂੰ ਲੈ ਕੇ। ਰੌਨ ਡਿਸੈਂਟਸ ਆਪਣਾ ਕਰੀਅਰ ਇੱਥੇ ਗਵਾ ਵੀ ਸਕਦਾ ਆ ਤੇ ਅੱਗੇ ਵੀ ਲੈ ਕੇ ਜਾ ਸਕਦਾ ਆ। ਇਹ ਹੁਣ ਡਿਜ਼ਨੀ ਵੇਖੋ ਅੱਗੋਂ ਕਿੱਦਾਂ ਦਾ ਐਕਸ਼ਨ ਲੈਣ ਨੂੰ ਕਰਦੀ ਆ। ਬਾਕੀ ਕੰਪਨੀਆਂ ਦਾ ਆਪਾਂ ਦੇਖਦੇ ਹੀ ਆ ਵੀ ਉਹ ਇੰਨੀਆਂ ਕੁ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਤਾਕਤ ਜਿਹੜੀ ਉਹ ਬਹੁਤ ਜ਼ਿਆਦਾ ਹੌਲੀ ਹੌਲੀ ਆ ਜਾਂਦੀ। ਇਹੀ ਪਾਰਟੀ ਉਹ ਸੀਗੀ, ਇਹਨਾਂ ਲੋਕਾਂ ਨੇ ਪਹਿਲੋਂ ਇਸ ਜਿਹੜੀ ਆ ਡਿਜ਼ਨੀ ਨੂੰ ਸਪੈਸ਼ਲ ਸਟੇਟਸ ਦਿੱਤਾ ਸੀ, ਟੈਕਸ ਜਿਹੜਾ ਇਹਨਾਂ ਦਾ ਹੁਣ ਬਚਾਇਆ ਸੀ। ਹੁਣ ਇਸ ਇੱਕ ਗੱਲ ਦੇ ਵਿਰੋਧ ਦੇ ਵਿੱਚ ਆਏ ਆ ਤੇ ਹੁਣ ਕਹਿੰਦੇ ਵੀ ਅਸੀਂ ਤੁਹਾਡਾ ਸਪੈਸ਼ਲ ਟੈਕਸ ਸਟੇਟਸ ਆ ਉਹ ਵਾਪਸ ਲੈਣ ਜਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤ ਦੇ ਵਿੱਚ ਯੂਕੇ ਦਾ ਪ੍ਰਾਈਮ ਮਿਨਿਸਟਰ ਜੌਨਸਨ ਆ ਉਹ ਦੌਰੇ ਦੇ ਉੱਤੇ ਗਿਆ ਹੈਗਾ ਆ। ਅਡਾਨੀ ਨੂੰ ਸਿੱਧੇ ਤੌਰ ਦੇ ਉੱਤੇ ਜਿਹੜਾ ਮਿਲਿਆ ਆ, ਉੱਥੇ ਜਿਹੜੀ ਉਹਨੇ ਇੱਕ ਹਰਜੋਤ ਸਿੰਘ ਜੀ ਗੱਲ ਆਖੀ ਉਹ ਬੜੀ ਚਿੰਤਾਜਨਕ ਹੈਗੀ ਹੈ। ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਹੈਗੇ ਨੇ ਯੂਕੇ ਦੇ ਵਿੱਚ, ਉਹਨਾਂ ਨੂੰ ਲੈ ਕੇ ਉਸਨੇ ਗੱਲ ਆਖੀ ਆ। ਜਿਹੜੇ ਪ੍ਰੋ ਖਾਲਿਸਤਾਨੀਆਂ ਦੇ ਖਿਲਾਫ ਕਹਿੰਦਾ ਵੀ ਅਸੀਂ ਇੱਕ ਵਿਸ਼ੇਸ਼ ਜਿਹੜਾ ਉਹ ਬਣਾ ਰਹੇ ਆ ਇਹਨਾਂ ਦੇ ਉੱਤੇ ਨਜ਼ਰ ਜਿਹੜਾ ਆ ਉਹ ਰੱਖਣ ਦੇ ਲਈ। ਸੋ ਭਾਰਤ ਦੇ ਹੱਥੇ ਪੂਰੇ ਚੜ੍ਹ ਕੇ ਇਦਾਂ ਦੀ ਗੱਲ ਜਿਹੜੀ ਉਹ ਕਰ ਰਿਹਾ, ਜਦ ਕਿ ਸ਼ਾਇਦ ਉਹ ਇਸ ਤੋਂ ਜਾਣੂ ਨਹੀਂ, ਪਰ ਪ੍ਰੀਤੀ ਪਟੇਲ ਹੈਗੀ ਆ ਨਾ ਕੰਨ ਭਰਨ ਨੂੰ ਉਹਨਾਂ ਦੀ ਇਹ ਚੀਜ਼ ਕਰਨ ਨੂੰ, ਉਹ ਇਸ ਸ਼ਾਇਦ ਤੋਂ ਜਾਣੂ ਨੇ ਵੀ ਬਹੁਤੇ ਜਿਹੜੇ ਇਹ ਸਿੱਖ ਐਕਟਿਵਿਸਟ ਨੇ ਉਹ ਤਾਂ ਪੀੜਤ ਨੇ, ਉਹ ਤਾਂ ਇਸੇ ਹੀ ਸਰਕਾਰ ਦੇ, ਭਾਰਤੀ ਸਰਕਾਰ ਦੇ ਪੀੜਤ ਆ, ਤਾਂ ਹੀ ਬਾਹਰਲੇ ਮੁਲਕਾਂ 'ਚ ਜਾ ਕੇ ਉਹਨਾਂ ਨੇ ਜਿਹੜੀ ਉਹ ਸ਼ਰਨ ਲਈ ਆ। ਤੇ ਹੁਣ ਇਹ ਸਿੱਖ ਐਕਸਟ੍ਰੀਮਿਜ਼ਮ ਇਹ ਵਰਡ ਜਿਹੜਾ ਉਹ ਵਰਤ ਰਹੇ ਆ, ਉਸ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣ ਦੀ ਗੱਲ ਕਰ ਰਹੇ ਆ। ਸੋ ਇਹ ਬਹੁਤ ਚਿੰਤਾਜਨਕ ਜਿਹੜੀ ਇਸ ਟਾਈਮ ਸਥਿਤੀ ਹਰਜੋਤ ਸਿੰਘ ਜੀ ਇੰਗਲੈਂਡ ਤੋਂ ਯੂਕੇ ਤੋਂ ਜਿਹੜੀ ਉਹ ਆ ਰਹੀ ਆ ਵੀ ਉਹ ਇਸ ਪਾਸੇ ਵੱਲ ਨੂੰ। ਯਾਦ ਹੋਣਾ ਹਰਜੋਤ ਸਿੰਘ ਜੀ ਮਿਡਲੈਂਡਸ 3 ਵਾਲਾ ਇੱਕ ਕੇਸ ਸੀਗਾ ਜਿਹਦੇ ਵਿੱਚ 3 ਸਿੱਖਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਪ੍ਰੀਤੀ ਪਟੇਲ ਦੀ ਜਿਹੜੀ ਉਹ ਬੜੇ ਵੱਡੇ ਪੱਧਰ ਤੇ ਹੋਈ ਸੀ, ਜਿਸ ਨੂੰ ਅਦਾਲਤ ਨੇ ਬਾਅਦ ਦੇ ਵਿੱਚ ਸਰਕਾਰ ਨੂੰ ਇੱਕ ਹਿਸਾਬ ਦੇ ਨਾਲ ਝਿੜਕਾਂ ਮਾਰਦੇ ਹੋਏ ਉਸ ਚੀਜ਼ ਨੂੰ ਜਿਹੜਾ ਉਹ ਨਕਾਰ ਦਿੱਤਾ ਸੀ। ਉਹ ਤਿੰਨਾਂ ਦੀ ਹਵਾਲਗਿਰੀ ਭਾਰਤ ਨੂੰ ਦੇਣ ਦੀ ਜਿਹੜੀ ਕੋਸ਼ਿਸ਼ ਉੱਥੇ ਚੱਲ ਰਹੀ ਸੀ, ਜਿਹੜੇ ਕਿ ਉੱਥੋਂ ਦੇ ਨਾਗਰਿਕ ਸੀਗੇ। ਸੋ ਇੰਗਲੈਂਡ ਵਾਲਿਆਂ ਨੇ ਹਮੇਸ਼ਾ ਹੀ ਧੋਖਾ ਦਿੱਤਾ ਹੈ, ਆਪਾਂ ਨੂੰ ਪਤਾ ਹੀ ਆ 1984 ਦੇ ਵਿੱਚ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਮਾਰਗਰੇਟ ਥੈਚਰ ਸੀ ਉਹਦੀ ਸਰਕਾਰ ਨੇ ਉਸ ਟਾਈਮ ਦੀ ਜਿਹੜੀ ਬੂਚਰ ਪ੍ਰਾਈਮ ਮਿਨਿਸਟਰ ਸੀ ਰਲ ਕੇ ਸਿੱਖਾਂ ਦੇ ਜ਼ੁਲਮ ਕੀਤੇ ਆ। ਹਮੇਸ਼ਾ ਵਾਰ-ਵਾਰ ਧੋਖਾ ਦਿੰਦੇ ਰਹੇ। ਇਸ ਤੋਂ ਬਿਨਾਂ ਅੱਜ ਹੋਰ ਵੀ ਬਹੁਤ ਵੱਡੀ ਕੰਟਰੋਵਰਸੀ ਹੋਈ ਕਿਉਂਕਿ ਬ੍ਰਿਟੇਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ ਉਹ ਇੱਕ JCB ਫੈਕਟਰੀ ਜਿਹੜੀ ਵਡੋਦਰਾ ਆ ਉੱਥੇ ਗਿਆ ਤੇ ਉੱਥੇ ਹੁਣ ਟਰੈਕਟਰ ਦੇ ਉੱਤੇ ਫੋਟੋ ਖਿਚਾਈ, ਤੇ ਇਹ ਉਹੀ JCB ਫੈਕਟਰੀ ਦੇ ਜਿਹੜੇ ਟਰੈਕਟਰ ਜਾਂ ਬਲਡੋਜ਼ਰਸ ਆ ਜਿਨ੍ਹਾਂ ਨੇ ਪਿਛਲੇ 2-3 ਦਿਨਾਂ ਦੇ ਵਿੱਚ ਮੁਸਲਮਾਨਾਂ ਦੇ ਜਿਹੜੇ ਘਰ ਆ ਉਹ ਜਾਂ ਸ਼ਾਪਸ ਆ ਉਹਨਾਂ ਨੂੰ ਢਾਇਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਉਹਦੇ ਉੱਤੇ ਰੋਕ ਲਾਈ ਹੋਈ ਸੀ। ਜੀ ਸੋ ਉਹ ਵੀ ਕਾਫੀ ਵੱਡੀ ਕੰਟਰੋਵਰਸੀ ਚੱਲ ਰਹੀ ਵੀ ਉਹਦੀ ਫੋਟੋ ਖਿਚਾ ਕੇ ਉਸ ਟਾਈਮ ਤੇ ਆਇਆ ਜਿਸ ਟਾਈਮ ਦੇ ਉੱਤੇ ਜਿਹੜਾ ਮਿਨੋਰਟੀਜ਼ ਦੇ ਉੱਤੇ ਉੱਥੇ ਜ਼ੁਲਮ ਚੱਲ ਰਿਹਾ ਸੀ। ਜੀ, ਹੁਣ ਤੁਸੀਂ ਦੇਖੋ ਉੱਥੇ ਅੱਜ ਇਹਨਾਂ ਨੇ ਇੱਕ ਮੰਦਿਰ ਵੀ ਜਿਹੜਾ ਰਾਜਸਥਾਨ ਦੇ ਵਿੱਚ ਹਰਜੋਤ ਸਿੰਘ ਜੀ ਢਾਹ ਦਿੱਤਾ ਆ। ਸੋ ਬਲਡੋਜ਼ਰ ਦੀ ਇਸ ਟਾਈਮ ਕਾਰਵਾਈ ਕਹਿੰਦੇ ਆ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਭਾਰਤ ਵਿੱਚ ਚੱਲ ਰਹੀ ਹੈਗੀ ਆ। ਸੋ ਪਤਾ ਨਹੀਂ ਉੱਥੇ ਕੀ ਜਿਹੜਾ ਉਹ ਬਣਨ ਜਾ ਰਿਹਾ ਹੈਗਾ ਆ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਗੁਹਾਰ ਲਾਈ ਜਾ ਰਹੀ ਹੈ ਵੀ ਭਾਈ ਦੇਖੋ, ਹਿਊਮਨ ਰਾਈਟਸ ਵਾਚ ਨੂੰ ਕਿਹਾ ਜਾ ਰਿਹਾ ਆ ਵੀ ਭਾਈ ਦੇਖੋ ਭਾਰਤ ਵਿੱਚ ਇਸ ਟਾਈਮ ਕੀ ਚੱਲ ਰਿਹਾ ਹੈਗਾ ਆ। ਪਰ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਇਵੈਂਚੁਅਲੀ ਅੰਤ ਦੇ ਵਿੱਚ ਦੇਸ਼ਾਂ ਦੇ ਜਿਹੜੇ ਆਰਥਿਕ ਮਫਾਦਾਂ ਦੇ ਨੂੰ ਲੈ ਕੇ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਅੱਗੇ ਵੱਧਦੀਆਂ ਆ। ਕਿਸੇ ਨੂੰ ਥੱਲੇ ਲਾਉਣਾ ਹੋਵੇ ਤਾਂ ਇਦਾਂ ਦੇ ਇਸ਼ੂਜ਼ ਜਿਹੜੇ ਉਹ ਚੱਕ ਲਏ ਜਾਂਦੇ ਆ, ਤੇ ਜਦੋਂ ਕਿਸੇ ਤੋਂ ਫਾਇਦਾ ਲੈਣਾ ਹੋਵੇ ਉਦੋਂ ਇਹਨਾਂ ਨੂੰ ਦਰਕਿਨਾਰ ਜਿਹੜਾ ਉਹ ਕਰ ਦਿੱਤਾ ਜਾਂਦਾ ਹੈਗਾ ਆ। ਇਹ ਇੱਕ ਬਹੁਤ ਮਾੜਾ ਇਸ ਟਾਈਮ ਪ੍ਰਚਲਨ ਚੱਲ ਰਿਹਾ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜਿਹੜੀ ਗੱਲ ਆ ਮੁਲਕਾਂ ਦੇ ਦਰਮਿਆਨ ਵੀ ਹੁਣ ਇੱਕ ਦੂਜੇ ਦੇ ਉੱਤੇ ਉਸ ਦੇ ਵਿੱਚ ਵੀ ਕਹਿ ਲਓ ਵੀ ਇੱਕ ਪਰਦਾ ਜਿਹਾ ਬਹੁਤ ਵੱਡਾ ਪੈ ਚੁੱਕਾ ਹੈਗਾ। ਜੀ,
ਅਗਲੀ ਖਬਰ ਆ ਰਹੀ ਆ, ਫਰਾਂਸ ਨੇ ਇੰਟਰਨੈਸ਼ਨਲ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਆ ਕਾਰਲੋਸ ਗੋਸ਼ਨ ਦੇ ਅਗੇਂਸਟ। ਕਾਰਲੋਸ ਗੋਸ਼ਨ ਫਿਊਜੀਟਿਵ ਹੈਗਾ। ਸਾਰਿਆਂ ਨੂੰ ਪਤਾ ਵੀ ਇਹ ਰੀਨੋਲਟ ਜਾਂ ਨਿਸ਼ਾਨ ਕੰਪਨੀ ਉਹਨੂੰ, ਉਹਦਾ ਹੈਡ ਸੀ, ਉਹਨੂੰ ਲੀਡ ਕਰਦਾ ਸੀ, ਤੇ ਇਹ ਜਾਪਾਨ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਪਲੇਨ ਆ ਉਹਦੇ ਨਾਲੋਂ ਭੱਜ ਕੇ ਇਹ ਲੈਬਨਾਨ ਦੇ ਵਿੱਚ ਚਲਾ ਗਿਆ ਸੀਗਾ। ਸੋ ਫਰਾਂਸ, ਫ੍ਰੈਂਚ ਮੀਡੀਆ ਤੇ CNN ਤੇ ਹੋਰ ਸਾਰੇ ਐਫੀਲੀਏਟਸ ਨੇ ਉਹਨਾਂ ਨੇ ਦੱਸਿਆ ਵੀ 16.3 ਮਿਲੀਅਨ ਯੂਰੋਜ਼ ਦੇ ਫਰਾਡ ਦੇ ਸੰਬੰਧ ਦੇ ਵਿੱਚ ਇਸ ਦੇ ਅਗੇਂਸਟ ਵਾਰੰਟ ਜਾਰੀ ਕੀਤੇ ਹੋਏ ਹੈਗੇ ਆ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਵਿਨ ਮੈਕਾਰਥੀ ਜਿਹੜੇ ਇੱਥੇ ਸੈਂਟਰਲ ਵੈਲੀ ਦੇ ਇੱਕ ਕਾਫੀ ਮਸ਼ਹੂਰ ਪੋਲੀਟੀਸ਼ੀਅਨ ਆ, ਟਰੰਪ ਹੋਣਾ ਦੇ ਕੱਟੜ ਸਪੋਰਟਰ ਵੀ ਜਿਹੜੇ ਉਹ ਰਹੇ ਨੇ ਤੇ ਅਜੇ ਵੀ ਉਹ ਹੈਗੇ ਨੇ। ਉਹਨਾਂ ਦੀ ਇੱਕ ਨਵੀਂ ਆਡੀਓ ਜਿਹੜੀ ਹੁਣ ਵਾਇਰਲ ਹੋ ਰਹੀ ਆ, ਉਹ ਰਿਲੀਜ਼ ਕੀਤੀ ਗਈ ਆ ਨਿਊਯਾਰਕ ਟਾਈਮਜ਼ ਤੇ CNN ਦੇ ਦੁਆਰਾ, ਜਿਸ ਦੇ ਵਿੱਚ 10 ਜਨਵਰੀ ਦੀ ਇੱਕ ਫੋਨ ਕਾਲ ਦੇ ਵਿੱਚ GOP ਦੀ ਹੀ ਜਿਹੜੀ ਇੱਕ ਲੀਡਰ ਰਹੀ ਲਿਜ਼ ਚੇਨੀ, ਉਸ ਦੇ ਨਾਲ ਉਹ ਕਹਿ ਰਹੇ ਆ ਵੀ ਮੈਂ ਆਖੂੰਗਾ ਵੀ ਕੁਛ ਨਾ ਕੁਛ ਤਾਂ ਬਲੇਮ ਜਿਹੜਾ ਟਰੰਪ ਹੋਣਾ ਦੇ ਉੱਤੇ ਬਣਦਾ ਹੈ ਵੀ ਜਿਹੜੀ 6 ਜਨਵਰੀ ਨੂੰ ਹਿੰਸਾ ਹੋਈ ਆ। ਤੇ ਉਸੇ ਕਾਲ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਆ ਵੀ ਮੈਂ ਟਰੰਪ ਹੋਣਾ ਨੂੰ ਅਸਤੀਫਾ ਦੇਣ ਦੇ ਲਈ ਵੀ ਆਖੂੰਗਾ। 10 ਜਨਵਰੀ ਤੋਂ ਬਾਅਦ ਦੇ ਵਿੱਚ ਇਸ ਬਾਰੇ ਪੱਤਰਕਾਰਾਂ ਨੂੰ ਜਦੋਂ ਥੋੜੀ ਭਿਣਕ ਲੱਗੀ ਸੀ, ਉਹਨਾਂ ਨੇ ਸਵਾਲ ਪੁੱਛਿਆ ਸੀਗਾ ਇਸ ਦੇ ਬਾਬਤ ਵੀ ਤੁਹਾਡੀ ਕੋਈ ਇਸ ਦੇ ਬਾਬਤ ਗੱਲ ਹੋਈ, ਤਾਂ ਉਦੋਂ ਉਹਨਾਂ ਨੇ ਨਕਾਰ ਦਿੱਤੀ ਸੀ। ਪਰ ਹੁਣ ਇਸ ਵੀਡੀਓ ਦੇ ਆਉਣ ਤੋਂ ਬਾਅਦ ਦੇ ਵਿੱਚ ਕੈਵਿਨ ਮੈਕਾਰਥੀ ਜਿਹੜੇ ਉਹ ਝੂਠੇ ਪੈਂਦੇ ਨਜ਼ਰ ਆ ਰਹੇ ਆ, ਪਰ ਉਹ ਅਜੇ ਵੀ ਆਪਣੀ ਜਿਹੜੀ ਸਪੋਰਟ ਆ ਟਰੰਪ ਹੋਣਾ ਦੇ ਨੂੰ ਜਿਹੜੀ ਉਹ ਦਿੰਦੇ ਆ, ਉਸ ਤੋਂ ਪਿੱਛੇ ਜਿਹੜਾ ਉਹ ਨਹੀਂ ਹਟ ਰਹੇ ਹੈਗੇ। ਸੋ ਜਿੱਦਾਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਟਰੰਪ ਹੋਣਾ ਦਾ ਜਿਹੜਾ ਓਵਰਆਲ 6 ਜਨਵਰੀ ਦੀ ਹਿੰਸਾ ਨੂੰ ਲੈ ਕੇ ਤੇ ਹੋਰ ਜਿਹੜੇ ਲੋਕਾਂ ਦਾ ਉਸ ਦੇ ਵਿੱਚ ਕੀ ਹੱਥ ਸੀਗਾ, ਉਹ ਹੌਲੀ ਹੌਲੀ ਕਲੀਅਰ ਜਿਹੜਾ ਉਹ ਹੁੰਦਾ ਜਾ ਰਿਹਾ। ਟਰੰਪ ਹੁਣੀ ਚੁੱਪ ਜਿਹੜਾ ਇੰਨਾ ਚਿਰ ਕਿਉਂ ਰਹੇ? ਕੱਲ ਕਹਿੰਦੇ ਵੀ ਜਿਹੜੀ ਪੀਅਰਸ ਮੋਰਗਨ ਹੈਗਾ ਆ, ਉਹਨਾਂ ਦੀ ਇੰਟਰਵਿਊ ਦੇ ਵਿੱਚੋਂ ਛੱਡ ਕੇ ਚਲੇ ਗਏ, ਪਰ ਬਾਅਦ ਦੇ ਵਿੱਚ ਟਰੰਪ ਹੋਣਾ ਨੇ ਆਪਣੇ ਵੱਲੋਂ ਇੱਕ ਆਡੀਓ ਜਿਹੜੀ ਉਹ ਰਿਲੀਜ਼ ਕਰ ਦਿੱਤੀ ਸੀਗੀ ਵੀ ਨਹੀਂ, ਮੈਂ ਛੱਡ ਕੇ ਜਿਹੜਾ ਉਹ ਨਹੀਂ ਗਿਆ ਸੀ। ਸੋ ਆਉਣ ਵਾਲੇ ਦਿਨਾਂ 'ਚ ਉਹ ਵੀ ਇੰਟਰਵਿਊ ਲੋਕਾਂ ਦੇ ਸਨਮੁਖ ਪੂਰੀ ਉਹ ਪੀਅਰਸ ਮੋਰਗਨ ਹੁਣੀ ਜਿਹੜੇ ਉਹ ਕਰਨ ਜਾ ਰਹੇ ਆ। ਸੋ ਦੇਖੋ ਕੀ ਉਸ ਦੇ ਵਿੱਚੋਂ ਨਿਕਲਦਾ ਹੈ। ਪਰ ਇਸ ਟਾਈਮ ਕਾਫੀ ਵਿਵਾਦਾਂ ਦੇ ਵਿੱਚ ਜਿਹੜੇ ਸੈਂਟਰਲ ਵੈਲੀ ਦੇ ਮੰਨੇ ਪ੍ਰਮੰਨੇ ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮੈਕਾਰਥੀ, ਉਹ ਵੀ ਪਏ ਨੇ ਆਪਣੀ ਇਹਨਾਂ ਦੀ ਇਸ ਆਡੀਓ ਤੋਂ ਬਾਅਦ ਦੇ ਵਿੱਚ। ਜੀ, ਅਗਲੀ ਖਬਰ ਇੱਕ ਰਾਜਕਨਵੀਰ ਸਿੰਘ ਜੀ ਆ ਰਹੀ ਆ ਟੈਨਸੀ ਤੋਂ। ਟੈਨਸੀ ਦੇ ਵਿੱਚ ਪਿਛਲੇ ਦਿਨਾਂ 'ਚ ਕਹਿੰਦੇ ਵੀ ਇੱਕ ਗੈਸ ਸਟੇਸ਼ਨ ਦੇ ਉੱਤੇ ਬਾਈ ਮਿਸਟੇਕ ਉਹਨਾਂ ਨੇ ਜਿਹੜੀ ਗੈਸ ਸੀਗੀ $4.57 ਪਰ ਗੈਲਨ ਸੀਗੀ, ਤੇ ਉਹਨਾਂ ਤੋਂ 45 ਸੈਂਟ ਜਿਹੜੀ ਆ ਉਹ ਲੇਖ ਹੋ ਗਈ, ਚੱਲ ਗਿਆ ਉਸ ਹਿਸਾਬ ਦੇ ਨਾਲ। ਤੇ 5 ਘੰਟੇ ਲਗਾਤਾਰ ਜਿਹੜੇ ਲੋਕ ਆ ਉਹ ਗੈਸ ਭਰਾਉਂਦੇ ਰਹੇ। ਇੱਕ ਫਾਈਨਲੀ ਇੱਕ ਕੋਈ ਵਧੀਆ ਬੰਦਾ ਆਇਆ, ਉਹਨੇ ਸੋਚਿਆ ਵੀ 12 ਗੈਲਨ ਮੈਂ ਭਰਾਏ ਆ ਤਾਂ ਮੇਰਾ ਬਿੱਲ ਸਿਰਫ $5.64 ਬਣਿਆ। ਤੇ ਫਿਰ ਉਹ ਅੰਦਰ ਗਿਆ ਗੈਸ ਸਟੇਸ਼ਨ ਦੇ, ਤੇ ਕਹਿੰਦਾ ਗੈਸ ਸਟੇਸ਼ਨ ਦੇ ਜਦੋਂ ਮੈਂ ਅੰਦਰ ਗਿਆ ਤੇ ਜਿਹੜਾ ਗੈਸ ਸਟੇਸ਼ਨ ਤੇ ਕੰਮ ਕਰ ਰਿਹਾ ਸੀ ਉਹ ਵਿਚਾਰਾ, ਉਹਨੂੰ ਇੰਗਲਿਸ਼ ਉਨੀ ਕੇ ਆਉਂਦੀ ਸੀ, ਇਮੀਗ੍ਰੈਂਟ ਸੀਗਾ ਉਹ। ਤੇ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਆਹ ਬਾਹਰ ਭਰਾਵਾ ਆਹ ਕੁਛ ਹੋ ਰਿਹਾ, ਤੇਰੇ ਰਸ਼ ਬਹੁਤ ਹੈ, ਤੂੰ ਦੇਖ ਨਹੀਂ ਰਿਹਾ। ਤੇ ਉਸ ਟਾਈਮ ਦੇ ਉੱਤੇ ਕਹਿੰਦਾ ਵੀ ਉਹਨੂੰ ਪਤਾ ਨਹੀਂ ਲੱਗਿਆ। ਕਹਿੰਦਾ ਫਿਰ ਮੈਂ ਉਹਨੂੰ ਕਿਹਾ ਵੀ ਰਸੀਦ ਪ੍ਰਿੰਟ ਕਰ ਤੇ ਆਹ ਦੇਖ ਵੀ ਤੁਹਾਡੇ ਇਹ ਜਿਹੜਾ ਡੈਸੀਮਲ ਪੁਆਇੰਟ ਨਾਲ ਮਿਸਟੇਕ ਹੋ ਗਈ ਆ, $4.57 ਲਿਖਣਾ ਸੀ, ਤੁਸੀਂ 45 ਸੈਂਟ ਨੂੰ .45 ਲਿਖਤਾ, ਹਨਾ। ਤੇ ਉਸ ਤੋਂ ਬਾਅਦ ਕਹਿੰਦਾ ਵੀ ਮੇਰੇ ਪਿੱਛੇ ਜਿਹੜੇ ਬੰਦੇ ਖੜੇ ਸੀ ਮੈਨੂੰ ਗਾਲਾਂ ਕੱਢਣ ਲੱਗ ਪਏ ਵੀ ਤੂੰ ਕਾਹਤੇ ਇਹ ਦੱਸਿਆ, ਦੱਸੋ, ਹਨਾ। ਉਹ ਤੇ ਜਿਹੜਾ ਦੱਸਣ ਵਾਲਾ ਬੰਦਾ ਆ, ਡੀ ਹਾਰਟ ਕਰਕੇ ਉਹਦਾ ਨਾਮ ਦੱਸਿਆ, ਉਹਨੇ ਫੇਸਬੁੱਕ ਤੇ ਵੀ ਪੋਸਟ ਪਾਈ ਆ, ਕਹਿੰਦਾ ਵੀ ਮੈਂ ਵੀ ਸਮਾਲ ਬਿਜ਼ਨਸ ਕਰਦਾ ਰਿਹਾ, ਮੈਨੂੰ ਪਤਾ ਵੀ ਕਿੰਨਾ ਜ਼ਿਆਦਾ ਬੰਦਾ ਹਰਟ ਹੋ ਸਕਦਾ ਆ, ਤੇ 5 ਘੰਟੇ 'ਚ ਉਹਦਾ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੋਊਗਾ। ਹੋਰ ਤੁਸੀਂ ਦੇਖੋ ਹਰਜੋਤ ਸਿੰਘ ਜੀ, ਆਬਵੀਅਸਲੀ ਲੋਕਾਂ ਨੇ ਤਾਂ ਗਾਲਾਂ ਕੱਢਣੀਆਂ ਸੀਗੀਆਂ ਇਸ ਗੱਲੋਂ ਵੀ ਭਾਈ ਕਿੱਥੇ 45 ਸੈਂਟ ਨੂੰ ਗੈਲਨ ਤੇ ਕਿੱਥੇ $4.5 ਨੂੰ ਗੈਲਨ ਜਿਹੜੀ ਉਹ ਮਿਲਣੀ ਆ। ਬਾਕੀ ਉਸਨੇ ਤਾਂ ਆਬਵੀਅਸਲੀ ਇਸ ਬੰਦੇ ਦਾ ਧੰਨਵਾਦ ਹੀ ਕੀਤਾ ਹੋਣਾ ਹੈ ਵੀ ਚੱਲ ਮੇਰਾ ਬਹੁਤਾ। ਤੁਸੀਂ ਦੇਖੋ ਵੀ ਇਹ ਬੰਦਾ ਵੀ ਕਿੰਨਾ ਫਿਰ ਭਲਾ ਮਾਨਸ ਸੀ, ਇਹਨੇ ਦੱਸਿਆ ਵੀ, ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਫਿਰ ਜਦੋਂ ਉਹ ਪੈਨਿਕ ਬਹੁਤ ਹੋ ਗਿਆ, ਜਿਹੜਾ ਕੰਮ ਕਰਦਾ ਸੀ ਬੰਦਾ ਉੱਥੇ, ਉਸਨੇ ਫਿਕਸ ਕੀਤਾ ਤੇ ਇਸਨੇ ਫਿਰ ਜਿਹੜੇ ਐਕਚੁਅਲ ਪੈਸੇ ਬਣਦੇ ਸੀ ਉਹ ਪੈਸੇ ਵੀ ਦਿੱਤੇ ਉਹਨੂੰ।
ਜੀ। ਜੀ, ਬਿਲਕੁਲ। ਸੋ ਚੰਗੇ ਲੋਕ ਰਹਿੰਦੇ ਆ ਜੀ, ਇੱਕ-ਦੂਜੇ ਦੀ ਮਦਦ ਜਿਹੜੀ ਉਹ ਕਰਨ ਵਾਲੇ ਜਿਹੜੇ ਉਹ ਰਹਿੰਦੇ ਆ। ਪਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੋਈ ਹੈ ਹਰਜੋਤ ਸਿੰਘ ਜੀ, ਮਹਿੰਗਾਈ ਦੀ ਮਾਰ ਤੋਂ ਲੋਕ ਚਾਹੁੰਦੇ ਵੀ ਕਿਸੇ ਤੋਂ ਇੱਦਾਂ ਦੀ ਗਲਤੀ ਹੋਵੇ ਤੇ ਆਪਾਂ ਜਿਹੜਾ ਉਸਦਾ ਫਾਇਦਾ ਉਹ ਲੈ ਸਕੀਏ। ਪਰ ਸਥਿਤੀ ਜਿਹੜੀ ਲੋਕਾਂ ਦੀ ਮਹਿੰਗਾਈ ਨੂੰ ਲੈ ਕੇ ਕਾਫ਼ੀ ਜ਼ਿਆਦਾ ਡਾਵਾਂ-ਡੋਲ ਜਿਹੜੀ ਉਹ ਹੋਈ ਪਈ ਹੈਗੀ ਆ। ਉੱਧਰ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉੱਧਰ ਜਿਹੜੀ ਸਟਾਕ ਮਾਰਕੀਟ ਆ ਉਹ ਗਿਰਾਵਟ ਦੇ ਦੌਰ ਦੇ ਵਿੱਚ ਪੂਰੀ ਤਰ੍ਹਾਂ ਚੱਲ ਰਹੀ ਆ, ਲਗਾਤਾਰ ਚੌਥਾ ਹਫ਼ਤਾ ਆ ਜਿੱਥੇ ਹਰ ਵੀਕ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਆ। ਇਹ ਹੁਣ ਹਰਜੋਤ ਸਿੰਘ ਜੀ ਚਰਚਾ ਤੇਜ਼ ਹੋ ਚੁੱਕੀ ਆ ਵੀ ਕਿਸ ਤਰੀਕੇ ਦੇ ਨਾਲ ਵੀ ਹੁਣ ਜਿਹੜੇ ਫੈਡ ਵਾਲੇ ਆ ਉਹ ਇੰਟਰਸਟ ਰੇਟ ਹੋਰ ਵਧਾ ਸਕਦੇ। ਜਿੱਦਾਂ ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀਗੀ ਵੀ ਇੱਕ ਜਿਹੜਾ ਫੈਡ ਰਿਜ਼ਰਵ ਇੱਕ ਸੂਬੇ ਦਾ ਸੇਂਟ ਲੂਇਸ ਵਾਲੇ ਆ, ਉਹਨਾਂ ਨੇ ਕਿਹਾ ਸੀਗਾ ਵੀ 75 ਪੁਆਇੰਟਸ ਜਿਹੜਾ ਆ ਉਸਨੂੰ ਵਧਾਇਆ ਜਾ ਸਕਦਾ, ਯਾਨੀ ਕਿ ਪੌਣਾ % ਇਸ ਦੇ ਵਿੱਚ ਕੁੱਲ ਇਜ਼ਾਫਾ ਹੋ ਸਕਦਾ। ਆਲਰੇਡੀ ਇਹਨਾਂ ਨੇ 1.25% ਵਧਾਇਆ ਸੀ ਤੇ ਇਸ ਵਾਰ ਕਹਿੰਦੇ ਆ ਵੀ ਸ਼ਾਇਦ 0.5% ਹੁਣ ਵਧਾਉਣ ਜਾ ਰਹੇ ਹੈਗੇ ਆ। ਸੋ ਇਹ ਹਰਜੋਤ ਸਿੰਘ ਜੀ ਇੱਕ ਵੱਡੀ ਚਿੰਤਾ ਸਤਾ ਰਹੀ ਹੈ। ਜੀ। ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ ਕੋਸ਼ਿਸ਼ਾਂ ਇਹਨਾਂ ਦੀਆਂ ਚੱਲ ਰਹੀਆਂ ਆ, ਪਰ ਅਜੇ ਤੱਕ ਲੋਕਾਂ ਨੂੰ ਕੋਈ ਰਾਹਤ ਨਜ਼ਰ ਨਹੀਂ ਆ ਰਹੀ। ਪਰ ਇਹ ਚੀਜ਼ ਹੁੰਦੀ ਹੈ ਹਰਜੋਤ ਸਿੰਘ ਜੀ, ਜਿੱਦਾਂ ਮਹਿੰਗਾਈ ਵੱਧਦੀ ਆ ਉਸ ਨੂੰ ਥੱਲੇ ਆਉਣ ਨੂੰ ਕਾਫ਼ੀ ਜ਼ਿਆਦਾ ਸਮਾਂ ਲੱਗ ਜਾਂਦਾ, ਚਾਹੇ ਜਿੰਨੇ ਵੀ ਸਖਤ ਕਦਮ ਜਲਦੀ-ਜਲਦੀ ਜਿਹੜੇ ਉਹ ਕਿਉਂ ਨਾ ਚੱਕ ਲਏ ਜਾਣ। ਜੀ, ਆਲਰੇਡੀ ਕਹਿੰਦੇ ਜਿਹੜੇ ਇੰਟਰਸਟ ਰੇਟ ਆ ਉਹ 12 ਸਾਲ ਬਾਅਦ ਇੰਨੇ ਹਾਈ ਹੋ ਗਏ ਆ। ਆਲਰੇਡੀ ਜਿਹੜੇ 5.35 ਜਾਂ 5.5% ਦੇ ਲਾਗੇ-ਛਾਗੇ ਇੰਟਰਸਟ ਰੇਟ ਹੋ ਗਏ ਹੁਣ 30 ਈਅਰ ਦੇ। ਘਰਾਂ ਦੀ ਮਾਰਕੀਟ 'ਚ ਤਾਂ ਬਹੁਤ ਸਾਰੇ ਰੀਅਲਟਰਸ ਜਾਂ ਇਕੋਨੋਮਿਸਟ ਇਹ ਕਹਿ ਰਹੇ ਆ ਵੀ ਟਾਈਮ ਲੱਗੂਗਾ, ਕਿਉਂਕਿ ਹੁਣ ਜਿਨ੍ਹਾਂ ਨੇ ਘਰ ਇੰਨੇ ਸਸਤੇ ਰੇਟ ਤੇ ਖਰੀਦੇ ਆ 2.5% ਤੇ, ਉਹ ਲੱਗਦਾ ਨਹੀਂ ਉਹ ਵੇਚੂਗੇ ਕਹਿੰਦੇ। ਕਿਉਂਕਿ ਇੰਟਰਸਟ ਰੇਟ ਤਾਂ ਹੋਰ ਵੀ ਬਹੁਤ ਉੱਪਰ ਜਾਣੇ ਆ। ਆਪਾਂ ਪਿੱਛੇ ਸਟੋਰੀ ਕਵਰ ਕੀਤੀ ਸੀ ਵੀ ਕਿਸ ਤਰ੍ਹਾਂ 40 ਕੁ ਸਾਲ ਪਹਿਲਾਂ ਇਹ ਇੰਟਰਸਟ ਰੇਟ ਕਿੱਦਾਂ ਬਹੁਤ ਉੱਪਰ ਚਲ ਗਿਆ ਸੀ, 16-16, 18-18% ਤੱਕ ਵੀ। ਸੋ ਇਸ ਵਾਰ ਤਾਂ ਨਹੀਂ ਲੱਗਦਾ ਇੰਨੇ ਜ਼ਿਆਦਾ ਜਾਊਗੇ, ਪਰ ਉੱਪਰ ਹੋਰ ਵੀ ਜ਼ਰੂਰ ਜਾਊਗੇ। ਪਰ ਓਵਰਆਲ ਜਿਹੜੀਆਂ ਹੋਰ ਚੀਜ਼ਾਂ ਤੁਸੀਂ ਫਰਨੀਚਰ ਖਰੀਦਦੇ ਆ, ਜੇ ਤੁਸੀਂ ਲੋਨ ਲੈਂਦੇ ਆ, ਕਾਰਾਂ ਖਰੀਦਦੇ ਆ, ਕ੍ਰੈਡਿਟ ਕਾਰਡ, ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਬਹੁਤ ਹਾਈ ਚੱਲ ਜਾਊਗੀਆਂ ਇੰਟਰਸਟ ਰੇਟ ਦੀਆਂ। ਸੋ ਜੇ ਉਹਨਾਂ ਪਹਿਲੇ ਹੀ ਕ੍ਰੈਡਿਟ ਕਾਰਡਾਂ ਤੇ ਇੰਟਰਸਟ ਰੇਟ 15-16% ਹੁੰਦਾ ਆ, ਜੇ ਉਹਨਾਂ ਤੇ ਹੋਰ ਵੀ ਜ਼ਿਆਦਾ ਵੱਧਦਾ ਆ ਤੇ ਲੋਕ ਸਮਾਨ ਘੱਟ ਖਰੀਦੂਗੇ, ਉਹਦੇ ਨਾਲ ਫਿਰ ਇਕੋਨਮੀ ਨੂੰ ਬਹੁਤ ਜ਼ਿਆਦਾ ਅਸਰ ਪਊਗਾ। ਜੀ, ਜੀ। ਸ਼ੰਘਾਈ ਦੇ ਵਿੱਚ ਕਹਿੰਦੇ ਕੋਵਿਡ ਲੋਕਡਾਊਨ ਦੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੇ ਹੋਰ ਤੇਜ਼ ਕੀਤੀਆਂ। ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਸੀ ਵੀ ਕੁਛ ਕੁ ਮਿਲੀਅਨ ਲੋਕਾਂ ਨੂੰ ਇਹਨਾਂ ਨੇ ਥੋੜ੍ਹੀ ਜਿਹੀ ਰਾਹਤ ਦਿੱਤੀ ਸੀਗੀ, ਪਰ ਹੁਣ ਇੱਕ ਵਾਰੀ ਫਿਰ ਇਹਨਾਂ ਨੇ ਤੇ ਜਿਹੜੀਆਂ ਰਿਸਟ੍ਰਿਕਸ਼ਨਸ ਆ, ਰੋਕਾਂ ਆ, ਉਸ ਨੂੰ 5ਵੇਂ ਹਫ਼ਤੇ ਦੇ ਵਿੱਚ ਲੈ ਗਏ ਆ। ਸ਼ੰਘਾਈ ਦੇ ਅਧਿਕਾਰੀ ਸਿਟੀ ਦੇ ਉਹ ਜਿੰਨੇ ਵੀ ਇਨਫੈਕਟਿਡ ਪੇਸ਼ੈਂਟਸ ਜਾਂ ਉਹ ਕਲੋਜ਼ ਕੰਟੈਕਟ ਵਾਲੇ ਆ, ਉਹਨਾਂ ਨੂੰ ਗਵਰਨਮੈਂਟ ਦੇ ਦੁਆਰਾ ਰਨ ਕੀਤੇ ਜਾ ਰਹੇ ਸੈਂਟਰਲਾਈਜ਼ਡ ਕੁਆਰੰਟੀਨ ਕਹਿ ਲਓ ਵੀ ਗਵਰਨਮੈਂਟ ਰਨ ਜੇਲ੍ਹਾਂ ਹੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਉਸ ਦੇ ਵਿੱਚ ਹੁਣ ਟਰਾਂਸਫਰ ਕਰ ਰਹੇ ਆ। ਕਹਿੰਦੇ ਵੀ ਲੋਕਾਂ ਦੇ ਘਰਾਂ ਦੇ ਬਾਹਰ ਇਲੈਕਟ੍ਰੋਨਿਕ ਡੋਰ ਅਲਾਰਮਸ ਲਾਏ ਜਾ ਰਹੇ ਆ, ਜਿਹਦੇ ਵਿੱਚ ਜੇ ਕੋਈ ਬਾਹਰ ਜਾਂਦਾ ਆ ਤੇ ਉਹ ਅਲਾਰਮ ਜਿਹੜਾ ਨਾਲ ਦੇ ਨਾਲ ਖੜਕ ਜਾਊਗਾ ਤੇ ਉਹਨਾਂ ਲੋਕਾਂ ਦੇ ਲਈ ਵੀ ਜਿਹੜੇ ਡਿਸਇਨਫੈਕਟ ਕਰਵਾਉਣਾ ਚਾਹੁੰਦੇ ਆ, ਉਹਨਾਂ ਦੇ ਲਈ ਵੀ ਇਦਾਂ ਦੇ ਅਲਾਰਮ ਜਿਹੜੇ ਹੁਣ ਲਾਏ ਜਾ ਰਹੇ ਆ। ਸੋ ਲੋਕ ਬਹੁਤ ਬੁਰੀ ਤਰ੍ਹਾਂ ਇਸ ਲੋਕਡਾਊਨ ਤੋਂ ਪ੍ਰਭਾਵਿਤ ਜਿਹੜੇ ਉਹ ਹੋਏ ਨੇ। ਕਈ ਲੋਕਾਂ ਨੇ ਹਰਜੋਤ ਸਿੰਘ ਜੀ ਆਪਣੀਆਂ ਬਾਲਕਨੀਆਂ ਚੋਂ ਵੱਡੀਆਂ-ਵੱਡੀਆਂ ਹਾਈ ਰਾਈਜ਼ ਬਿਲਡਿੰਗ ਚੋਂ ਛਾਲਾਂ ਮਾਰ ਕੇ ਆਤਮ ਹੱਤਿਆ ਵੀ ਕਰ ਦਿੱਤੀ। ਕੁਝ ਦਿਨ ਪਹਿਲਾਂ ਇਹ ਖਬਰ ਆਈ ਸੀ ਵੀ ਜਿਹੜੇ ਲੋਕ ਪੀੜਤ ਨੇ, ਕੋਵਿਡ ਤੋਂ ਪੀੜਤ ਆ, ਉਹਨਾਂ ਦੇ ਪੈਟਸ ਨੂੰ ਇਕੱਠਿਆਂ ਕਰਕੇ ਗਾਰਬੇਜ ਬੈਗ 'ਚ ਇਕੱਠਿਆਂ ਕਰਕੇ ਉਹਨਾਂ ਨੂੰ ਮਾਰਿਆ ਜਾ ਰਿਹਾ, ਚੀਨੀ ਜਿਹੜੀ ਸਰਕਾਰ ਆ ਉਸ ਦੇ ਦੁਆਰਾ। ਸੋ ਪੂਰਾ ਤਸ਼ੱਦਦ ਜਿਹੜਾ ਆ ਉੱਥੇ ਲੋਕਾਂ ਦੇ ਉੱਤੇ ਚੱਲ ਰਿਹਾ ਆ। ਇੱਕ ਕਾਫੀ ਵੱਡੀ ਸਿਟੀ 25 ਮਿਲੀਅਨ ਦੀ ਆਬਾਦੀ ਵਾਲੀ ਇਹ ਜਿਹੜੀ ਸ਼ੰਘਾਈ ਸਿਟੀ ਆ, ਉਹ ਇਸ ਟਾਈਮ ਲੋਕਡਾਊਨ ਦੇ ਵਿੱਚੋਂ ਲੰਘ ਰਹੀ ਆ। 5ਵਾਂ ਹਫ਼ਤਾ ਹੋ ਗਿਆ। ਚਾਈਨਾ ਦੇ ਦੁਆਰਾ ਜ਼ੀਰੋ ਕੋਵਿਡ ਸਟ੍ਰੈਟਜੀ ਦੇ ਤਹਿਤ ਇਹ ਸਾਰੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਲਾਈਆਂ ਜਾ ਰਹੀਆਂ ਆ। ਉੱਥੋਂ ਦਾ ਜਿਹੜਾ ਨਿਊਜ਼ਪੇਪਰ ਆ ਪਰਸਿਸਟੈਂਸ ਇਜ਼ ਵਿਕਟਰੀ ਵਰਗੇ ਜਿਹੜੇ ਫਰੰਟ ਪੇਜ ਦੇ ਉੱਤੇ ਗੱਲਾਂ ਜਿਹੜੀਆਂ ਉਹ ਕਰ ਰਹੇ ਆ, ਕਿਉਂਕਿ ਉਹ ਤਾਂ ਸਰਕਾਰੀ ਇੱਕ ਮਾਊਥ ਪੀਸ ਹੀ ਜਿਹੜਾ ਉਹ ਬਣਦਾ ਆ ਵੀ ਆਪਾਂ ਦ੍ਰਿੜਤਾ ਦੇ ਨਾਲ ਇਸ ਦੇ ਵਿੱਚੋਂ ਲੰਘੀਏ ਤਾਂ ਸਭ ਕੁਛ ਜਿਹੜਾ ਜੀ ਉਹ ਠੀਕ ਹੋ ਜਾਊਗਾ, ਉਹੀ ਜਿੱਤ ਆ। ਸੋ ਇੱਦਾਂ ਕਹਿ ਕੇ ਲੋਕਾਂ ਨੂੰ ਬ੍ਰੇਨ ਵਾਸ਼ ਵੀ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਆ। ਜੀ, ਬਿਲਕੁਲ।
ਕੈਲੀਫੋਰਨੀਆ ਦੇ ਰਹਿਣ ਵਾਲੇ ਲੋਕ ਉਹਨਾਂ ਦੇ ਲਈ ਸਟੇਟ ਆਫ ਕੈਲੀਫੋਰਨੀਆ ਨੇ ਇੱਕ ਪ੍ਰੋਗਰਾਮ ਜਿਹੜਾ ਆ ਉਹ ਜਾਰੀ ਕੀਤਾ ਹੈ, ਖਾਸ ਕਰਕੇ ਪਾਣੀ ਦੇ ਬਿੱਲ ਦੇ ਲਈ। ਲੋ ਇਨਕਮ ਹਾਊਸਹੋਲਡ ਵਾਟਰ ਅਸਿਸਟੈਂਸ ਪ੍ਰੋਗਰਾਮ। ਇਹਦੇ ਮੁਤਾਬਕ ਜੇ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਜਾਂ ਤੁਸੀਂ ਆਪਣਾ ਜਿਹੜਾ ਵਾਟਰ ਬਿੱਲ ਨਹੀਂ ਦੇ ਸਕੇ, ਉਹ ਤੁਸੀਂ $2000 ਤੱਕ ਗ੍ਰਾਂਟ ਤੁਹਾਨੂੰ ਉਹ ਮਿਲ ਸਕਦੀ ਹੈਗੀ ਆ। ਉਹਦੇ ਲਈ ਇਨਕਮ ਉਹਨਾਂ ਨੇ ਇਹ ਰੱਖੀ ਆ ਵੀ ਇੱਕ ਜਣੇ ਦੀ ਇਨਕਮ $2565 ਤੇ ਜੇ 4 ਜਣੇ ਆ ਘਰ ਦੇ ਵਿੱਚ ਰਹਿਣ ਵਾਲੇ ਤੇ ਉਹਨਾਂ ਦੀ $5000 ਮੰਥਲੀ, ਸੋ ਟੋਟਲ $60000 ਦੇ ਕਰੀਬ। ਸੋ ਜਿਨ੍ਹਾਂ ਦੀਆਂ ਲੋ ਇਨਕਮ ਆ, ਉਹ ਆਪਣਾ ਪਾਣੀ ਦਾ ਬਿੱਲ ਨਹੀਂ ਦੇ ਸਕੇ, ਤੇ ਉਹ ਉਸ ਗ੍ਰਾਂਟ ਦੇ ਲਈ ਜਿਹੜਾ ਆ ਅਪਲਾਈ ਕਰ ਸਕਦੇ ਆ। ਫਸਟ ਕਮ ਫਸਟ ਸਰਵ ਬੇਸ ਦੇ ਉੱਤੇ ਹੈਗਾ, ਤੇ ਇਹਨਾਂ ਦਾ ਜਿਹੜਾ ਆਨਲਾਈਨ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਜੀ ਬਿਲਕੁਲ। ਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਵੱਧ ਰਿਹਾ ਹੈਗਾ ਆ। ਸੈਕਰਾਮੈਂਟੋ ਦੇ ਡਾਊਨਟਾਊਨ ਤੋਂ ਇੱਕ ਵਾਰੀ ਫਿਰ ਮਾੜੀ ਖਬਰ ਇਹ ਇੱਕ ਆ ਰਹੀ ਆ, ਸ਼ੂਟਿੰਗ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ। ਪੁਲਿਸ ਨੇ ਇਸ ਦੇ ਬਾਰੇ ਇਤਲਾ ਦਿੱਤੀ ਆ। ਟੀ ਸਟਰੀਟ ਤੇ 1100 ਬਲਾਕ ਦੇ ਉੱਤੇ ਇਹ ਗੋਲੀਕਾਂਡ ਜਿਹੜਾ ਇਹ ਵਾਪਰਿਆ ਆ। 3 ਵਜੇ ਦੁਪਹਿਰ ਦੀ ਇਹ ਘਟਨਾ ਕੱਲ੍ਹ ਦੀ ਜਿਹੜੀ ਇਹ ਦੱਸੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਉਹ ਪੁਲਿਸ ਨੂੰ ਇੱਕ ਬੰਦਾ ਤੇ ਇੱਕ ਔਰਤ ਜਿਹੜੀ ਆ ਉਹ ਲੱਭੇ, ਜਿਨ੍ਹਾਂ ਉੱਤੇ ਘੱਟੋ ਘੱਟ ਇੱਕ ਗੋਲੀ ਜਿਹੜੀ ਉਹ ਲੱਗੀ ਹੋਈ ਸੀ, ਤੇ ਦੋਨੋਂ ਹੀ ਮੌਕੇ ਵਾਰਦਾਤ ਦੇ ਉੱਤੇ ਜਿਹੜੇ ਉਹ ਮ੍ਰਿਤ ਪਾਏ ਗਏ ਹੈਗੇ ਆ। ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।